ਦੀ ਪੁਲਿਸ ਇੰਨੀ ਬੇਹਿੱਸ ਹੋ ਚੁੱਕੀ ਆ ਕਿ ਇਹਨਾਂ ਨੂੰ ਕਿਸੇ ਗੱਲ ਦਾ ਵੀ ਅਹਿਸਾਸ ਨਹੀਂ ਹੈਗਾ। ਪੈਸੇ ਲੈਣ ਦਾ, ਰਿਸ਼ਵਤ ਲੈਣ ਦਾ, ਮੰਥਲੀਆਂ ਲੈਣ ਦਾ। 3 ਦਿਨਾਂ ਦੇ ਵਿੱਚ 3 ਬੰਦੇ ਜ਼ਿੰਦਗੀ ਦੀ ਬਾਜ਼ੀ ਹਾਰ ਗਏ। मैं हाले तक नहीं सुनिया कि पुलिस ने कोई बहुत वड्डी कार्रवाई की होवे, कार्रवाई करके ते बंदे फड़ लिए होण। हुण अगे अगे हालात ये फैसलाबाद दे विच बन जाने आ कि डाकुआं ने कन्नां दे उपर पिस्टल रख के क्या करना कि वो प्रॉपर्टी साडे नाम करवा दे, वो दफ्तर साडे नाम करवा दे, गड्डी साडे नाम करवा दे। अस्सलाम वालेकुम नाजरीन, फैसलाबाद जिहड़ा वा मुकम्मल तौर ते डाकुआं दे नरगे दे विच आ। पुलिस जिहड़ी आ वो बिल्कुल सत्तू पी के सुत्ती हुई आ, अपने कमरिਆਂ ਦੇ ਵਿੱਚ ਠੰਡਿਆਂ ਦੇ ਵਿੱਚ ਆਰਾਮ ਕਰ ਰਹੀ ਆ। ਨਾਕੇ ਡਾਕੂਆਂ ਨੇ ਵੀ ਲਾ ਲਏ ਆ ਤੇ ਪੁਲਿਸ ਨੇ ਵੀ ਲਾ ਲਏ ਆ। ਪੁਲਿਸ ਜਿਹੜੀ ਆ ਉਹ ਲੋਕਾਂ ਕੋਲੋਂ ਮੰਥਲੀਆਂ ਇਕੱਠੀਆਂ ਕਰ ਰਹੀ ਆ, ਲੋਕਾਂ ਕੋਲ ਰਿਸ਼ਵਤ ਲੈ ਰਹੀ ਆ ਤੇ ਡਾਕੂ ਜਿਹੜੇ ਆ ਉਹ ਨਿਹੱਤੀ ਆਵਾਮ ਨੂੰ ਲੁੱਟ ਰਹੇ ਆ। ਨਾ ਸਿਰਫ ਲੁੱਟ ਰਹੇ ਆ ਬਲਕਿ ਲੁੱਟਣ ਦੇ ਨਾਲ ਫਾਇਰ ਮਾਰ ਕੇ ਬੰਦੇ ਵੀ ਮਾਰ ਰਹੇ ਆ। ਸਿਰਫ 3 ਮਹੀਨਿਆਂ ਦੇ ਵਿੱਚ ਸ਼ਹਿਰ ਦੇ ਅੰਦਰ 10 ਬੰਦੇ ਜਿਹੜੇ ਆ ਉਹ ਕਤਲ ਹੋ ਗਏ ਆ ਡਕੈਤੀ ਮਜ਼ਾਮਤ ਦੇ ਉੱਪਰ। ਅਗਰ ਅਸੀਂ ਪਿਛਲੇ 3 ਦਿਨਾਂ ਦੀ ਗੱਲ ਕਰੀਏ ਤੇ 3 ਦਿਨਾਂ ਦੇ ਵਿੱਚ 3 ਬੰਦੇ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਉਹਦੇ ਵਿੱਚ ਇੱਕ ਬੱਚੀ ਵੀ ਸ਼ਾਮਲ ਆ, ਇੱਕ ਨੌਜਵਾਨ ਬੱਚਾ ਵੀ ਸ਼ਾਮਲ ਆ, ਇੱਕ ਵੱਡੀ ਉਮਰ ਦਾ ਬੰਦਾ ਵੀ ਸ਼ਾਮਲ ਆ। ਤੇ ਮੈਂ ਪੁਲਿਸ ਨੂੰ ਅੱਜ ਗੁਜ਼ਾਰਿਸ਼ ਕੋਈ ਨਹੀਂ ਕਰਾਂਗਾ। ਅਸੀਂ IG ਸਾਹਿਬ ਨੂੰ ਕਹਿ ਕੇ ਥੱਕ ਗਏ, ਅਸੀਂ ਵਜ਼ੀਰ ਆਲਾ ਨੂੰ ਕਹਿ ਕੇ ਥੱਕ ਗਏ, ਅਸੀਂ ਹੋਰ ਬੰਦਿਆਂ ਨੂੰ ਵੀ ਹੱਥ ਜੋੜ ਕੇ ਅਪੀਲਾਂ ਕਰ ਕੇ ਥੱਕ ਗਏ। ਲੇਕਿਨ ਸ਼ਾਇਦ ਸਾਡੀ ਫੈਸਲਾਬਾਦ ਦੀ ਪੁਲਿਸ ਇੰਨੀ ਬੇਹਿੱਸ ਹੋ ਚੁੱਕੀ ਆ ਕਿ ਇਹਨਾਂ ਨੂੰ ਕਿਸੇ ਗੱਲ ਦਾ ਵੀ ਅਹਿਸਾਸ ਨਹੀਂ ਹੈਗਾ। ਅਹਿਸਾਸ ਹੈਗਾ ਤੇ ਸਿਰਫ ਪੈਸੇ ਲੈਣ ਦਾ, ਰਿਸ਼ਵਤ ਲੈਣ ਦਾ, ਮੰਥਲੀਆਂ ਲੈਣ ਦਾ। ਸਿਰਫ 3 ਦਿਨ ਦੇ ਅੰਦਰ 3 ਬੰਦੇ ਜਿਹੜੇ ਆ ਉਹ ਡਕੈਤੀ ਤੋਂ ਕਤਲ ਹੋ ਗਏ ਆ। ਤੇ ਮੈਂ ਹੁਣ ਡਾਕੂਆਂ ਨੂੰ ਅਪੀਲ ਕਰਾਂਗਾ ਕਿ ਖੁਦਾਰਾ ਤੁਸੀਂ ਲੁੱਟ ਕੇ ਲੈ ਜਾਇਆ ਕਰੋ, ਸਾਰਾ ਕੁਝ ਲੈ ਜਾਇਆ ਕਰੋ। ਲੁੱਟਿਆ ਹੋਇਆ ਪੈਸਾ ਜਿਹੜਾ ਉਹ ਵੀ ਵਾਪਸ ਆ ਜਾਂਦਾ ਵਾ, ਬੰਦੇ ਫਿਰ ਵੀ ਪੈਸਾ ਕਮਾ ਲੈਂਦੇ ਆ। ਲੇਕਿਨ ਆ ਜਿਹੜੀਆਂ 10 ਜ਼ਿੰਦਗੀਆਂ ਤੁਸੀਂ ਖੋ ਕੇ ਲੈ ਗਏ ਹੋ, 10 ਘਰ ਜਿਹੜੇ ਤੁਸੀਂ ਉਜਾੜ ਦਿੱਤੇ ਆ, 10 ਮਾਵਾਂ ਦੀ ਗੋਦ ਜਿਹੜੀ ਤੁਸੀਂ ਉਜਾੜ ਦਿੱਤੀ ਆ, ਇਹ 10 ਬੰਦੇ ਕਦੀ ਵਾਪਸ ਨਹੀਂ ਆਣੇ। ਲਿਹਾਜ਼ਾ ਮੈਂ ਤੁਹਾਨੂੰ ਹੱਥ ਜੋੜ ਕੇ ਡਾਕੂਆਂ ਨੂੰ ਅਪੀਲ ਕਰ ਰਿਹਾ ਯਾਰ ਕਿ ਖੁਦਾ ਦਾ ਨਾਮ ਆ, ਕਿਸੇ ਬੰਦੇ ਨੂੰ ਫਾਇਰ ਨਾ ਮਾਰਿਆ ਕਰੋ। ਪੈਸੇ ਲੁੱਟ ਕੇ ਲੈ ਜਾਓ, मोबाइल लुट के लै जाओ, मोटरसाइकिल लै जाओ, कार लै जाओ, भावें ਉਹਦਾ मकान भी नाम करा लो। ਹੁਣ ਅੱਗੇ ਹਾਲਾਤ ਇਹ ਫੈਸਲਾਬਾਦ ਦੇ ਵਿੱਚ ਬਣ ਜਾਣੇ ਆ ਕਿ ਡਾਕੂਆਂ ਨੇ ਕੰਨਾਂ ਦੇ ਉੱਪਰ ਪਿਸਟਲ ਰੱਖ ਕੇ ਕਿਆ ਕਰਨਾ ਕਿ ਉਹ ਪ੍ਰਾਪਰਟੀ ਸਾਡੇ ਨਾਮ ਕਰਵਾ ਦੇ, ਉਹ ਦਫ਼ਤਰ ਸਾਡੇ ਨਾਮ ਕਰਵਾ ਦੇ, ਗੱਡੀ ਸਾਡੇ ਨਾਮ ਕਰਵਾ ਦੇ। ਤੇ ਅਸੀਂ ਮਜਬੂਰ ਹੋ ਜਾਣਾ ਵਾ ਕਿ ਉਹਨਾਂ ਨੂੰ ਇਹ ਚੀਜ਼ਾਂ ਦੇ ਦਈਏ ਤੇ ਸਾਨੂੰ ਦੇ ਵੀ ਦੇਣੀਆਂ ਚਾਹੀਦੀਆਂ ਵਾ, ਕਿਉਂਕਿ ਜਦੋਂ ਕਾਨੂੰਨ ਦੇ ਰਖਵਾਲੇ ਕੁਛ ਨਹੀਂ ਕਰਨਗੇ ਤੇ ਫਿਰ ਫੈਸਲਾਬਾਦ ਦੇ ਵਿੱਚ ਇਸ ਤਰ੍ਹਾਂ ਦੀ ਹਾਲਾਤ ਹੋਣਗੇ। ਮਾਜ਼ਰਤ ਦੇ ਨਾਲ ਫੈਸਲਾਬਾਦ ਨਾ ਤਾਂ ਕਰਾਚੀ ਆ, ਨਾ ਹੀ ਕੋਈ ਏਡਾ ਵੱਡਾ ਸ਼ਹਿਰ ਆ। ਮੁਲਕ ਦਾ ਤੀਸਰਾ ਵੱਡਾ ਸ਼ਹਿਰ ਜ਼ਰੂਰ ਹੈਗਾ, ਲੇਕਿਨ 15 ਮਿੰਟਾਂ ਦੇ ਵਿੱਚ ਇੱਕ ਨੁੱਕਰ ਤੋਂ ਦੂਸਰੀ ਨੁੱਕਰ ਦੇ ਵਿੱਚ ਬੰਦਾ ਜ਼ਰੂਰ ਪਹੁੰਚ ਜਾਂਦਾ ਵਾ। ਲੇਕਿਨ ਅੱਲਾ ਦੀ ਮਿਹਰਬਾਨੀ ਨਾਲ ਤਾਂ ਪੁਲਿਸ ਨੂੰ ਇੰਨੀ ਤੌਫੀਕ ਨਹੀਂ ਹੁੰਦੀ ਕਿ ਉਹ ਗਸ਼ਤ ਕਰ ਲੈਣ, ਉਹ ਡਾਲਫਨ ਵਾਲੇ ਗਸ਼ਤ ਕਰ ਲੈਣ, ਕਿਸੇ ਬੰਦੇ ਨੂੰ ਫੜ ਲੈਣ। ਮੈਂ ਹਾਲੇ ਤੱਕ ਨਹੀਂ ਸੁਣਿਆ ਕਿ ਪੁਲਿਸ ਨੇ ਕੋਈ ਬਹੁਤ ਵੱਡੀ ਕਾਰਵਾਈ ਕੀਤੀ ਹੋਵੇ, ਕਾਰਵਾਈ ਕਰਕੇ ਤੇ ਬੰਦੇ ਫੜ ਲਏ ਹੋਣ, ਬੰਦੇ ਮਾਰਤੇ ਹੋਣ। ਮੈਨੂੰ ਇੱਥੇ ਕੈਪਟਨ ਸੁਹੇਲ ਚੌਧਰੀ ਯਾਦ ਆ ਗਿਆ ਵਾ। ਉਸ ਦੌਰ ਦੇ ਵਿੱਚ ਵੀ ਜਿਹੜੇ ਡਾਕੂ ਸੀ ਉਸ ਤੇ ਦੰਦਨਾਉਂਦੇ ਫਿਰਦੇ ਸੀ, ਲੇਕਿਨ ਕੋਈ 10-12 ਡਾਕੂ ਇੰਜ ਕਰਕੇ ਧੌਣਾ ਉਹਨਾਂ ਦੀਆਂ ਲਾਈਆਂ ਤੇ ਸਾਡੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਹੋ ਗਈ। ਲੇਕਿਨ ਹੁਣ ਵੀ ਸਾਡੇ ਜਿਹੜੇ CPO ਸਾਹਿਬ ਨੇ, ਇੱਕ ਕੈਪਟਨ ਨੇ, ਕੈਪਟਨ ਅਲੀ ਜ਼ਿਆ ਸਾਹਿਬ, ਮੈਂ ਇਹਨਾਂ ਨੂੰ ਇੱਕ ਵਾਰੀ ਫੇਰ ਰਿਕਵੈਸਟ ਕਰਾਂਗਾ, ਖੁਦਾ ਦਾ ਨਾਮ ਆ ਤੁਸੀਂ ਵੀ ਆਪਣੇ ਅੰਦਰ ਸੁਹੇਲ ਚੌਧਰੀ ਵਾਲੀ ਰੂਹ ਲੈ ਆਓ, ਠੀਕ ਹੈ, ਤਾਂ ਕਿ ਕੋਈ 10-12 ਡਾਕੂ ਜਿਹੜੇ ਆ ਫੜਕਾ ਦਿਓ। ਉਹ ਅਗਰ ਸਾਡੇ ਬੱਚਿਆਂ ਨੂੰ, ਸਾਡੇ ਜਿਹੜੇ ਲੋਕ ਨੇ ਸਾਡੀਆਂ ਬੱਚੀਆਂ ਨੂੰ ਮਾਰ ਸਕਦੇ ਨੇ ਤੇ ਤੁਹਾਡੇ ਕਿਹੜਾ ਬੰਦੂਕਾਂ ਨਹੀਂ ਹੈਗੀਆਂ, ਕਿਹੜਾ ਉਹਨਾਂ ਦੇ ਵਿੱਚ ਗੋਲੀਆਂ ਨਹੀਂ ਹੈਗੀਆਂ ਜਨਾਬ, ਤੁਸੀਂ ਵੀ ਉਹਨਾਂ ਨੂੰ ਫੜਕਾ ਸਕਦੇ ਹੋ, ਤੁਸੀਂ ਵੀ ਉਹਨਾਂ ਨੂੰ ਫੜ ਕੇ ਮਾਰ ਸਕਦੇ ਹੋ। ਲੇਕਿਨ ਅਫਸੋਸ ਕਿ ਅਸੀਂ ਇਸ ਪਾਸੇ ਤਵੱਜੋ ਹੀ ਨਹੀਂ ਦੇ ਰਹੇ। ਸਾਡੀ ਤਰਜੀਹਾਤ ਕੁਛ ਹੋਰ ਨੇ। ਜਿਹੜੇ ਅਫਸਰਾਨ ਨੇ ਉਹਨਾਂ ਦਾ ਕੰਮ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਆਪਣੀਆਂ ਤਸਵੀਰਾਂ ਲਵਾ ਲੈਣਾ। ਅਗਰ ਕਿਤੇ ਉਹ ਜਿਹੜਾ ਮੋਟਰਸਾਈਕਲ ਆ ਉਹਨੂੰ ਐਂਟੀਨਾ ਲਾਣਾ ਤੇ ਉਹਦੀਆਂ 11 ਤਸਵੀਰਾਂ ਖਿੱਚਣੀਆਂ ਮੁਖਤਲਿਫ ਐਂਗਲਾਂ ਤੋਂ, ਉਹ ਸੋਸ਼ਲ ਮੀਡੀਆ ਤੇ ਤਸ਼ਹੀਰ ਕਰ ਦੇਣੀ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਣੀਆਂ। ਜਿਹੜੇ ਕਰਨ ਵਾਲੇ ਕੰਮ ਆ ਉਹ ਅਸੀਂ ਨਹੀਂ ਕਰ ਰਹੇ। 56 ਬੰਦਿਆਂ ਨੂੰ 3 ਮਹੀਨਿਆਂ ਦੇ ਵਿੱਚ ਫਾਇਰ ਲੱਗਾ। ਕਿਸੇ ਦੀ ਲੱਤ ਗਈ, ਕਿਸੇ ਦੀ ਬਾਂਹ ਗਈ, ਕਿਸੇ ਦਾ ਕੰਨ ਗਿਆ, ਕਿਸੇ ਦੇ ਢਿੱਡ 'ਚ ਗੋਲੀ ਲੱਗੀ, ਕਿਸੇ ਦੇ ਕਿੱਥੇ ਗੋਲੀ ਲੱਗੀ। ਉਹ ਸਾਰੀ ਉਮਰ ਵਾਸਤੇ ਮਫਲੂਜ ਹੋ ਕੇ ਰਹਿ ਗਏ। ਲੇਕਿਨ ਅਸੀਂ ਕੁਝ ਵੀ ਨਹੀਂ ਕਰ ਸਕੇ। ਕਰੋੜਾਂ ਰੁਪਇਆ ਜਿਹੜੇ ਡਾਕੂ ਆ ਉਹ ਲੈ ਕੇ ਰਾਹ ਪਏ, ਲੇਕਿਨ ਅਸੀਂ ਕੁਛ ਨਹੀਂ ਕਰ ਸਕੇ। ਕੱਲ੍ਹ ਵਾਲਾ ਅਫਸੋਸਨਾਕ ਵਾਕਿਆ ਜਿਹਦੀ CCTV ਫੁਟੇਜ ਵੀ ਸਾਹਮਣੇ ਆ ਗਈ ਹੈ। ਮੈਨੂੰ ਹੁਣ ਆਸਫ ਜੀ ਦੇ ਡੋਰ ਪੀਰ ਸੀ ਉਹ ਯਾਦ ਆ ਗਿਆ। ਜਦੋਂ ਕਿਸੇ ਚੀਜ਼ ਦੀ CCTV ਫੁਟੇਜ ਆਉਂਦੀ ਹੈ ਨਾ, ਫਿਰ ਸਾਡੀ ਵਜ਼ੀਰ ਆਲਾ ਵੀ ਨੋਟਿਸ ਲੈਂਦੀ ਆ, ਫਿਰ ਸਾਡਾ ਵਜ਼ੀਰ ਆਜ਼ਮ ਵੀ ਨੋਟਿਸ ਲੈਂਦਾ ਵਾ, ਫਿਰ ਸਾਡੀ ਕੌਮੀ ਅਸੈਂਬਲੀ ਦੇ ਵਿੱਚ ਜਾ ਕੇ ਡਾਕਟਰ ਨਿਸਾਰ ਜੱਟ ਸਾਹਿਬ ਜਿਹੜੇ ਆ ਉਹ 'ਤੇ ਬਿਆਨ ਵੀ ਦਿੰਦੇ ਨੇ, ਉਹ 'ਤੇ ਤਕਰੀਰ ਵੀ ਕਰਦੇ ਨੇ। ਲੇਕਿਨ ਅਗਰ ਕਿਸੇ ਚੀਜ਼ ਦੀ CCTV ਫੁਟੇਜ ਸਾਹਮਣੇ ਨਹੀਂ ਆਏਗੀ ਤੇ ਇਹਦਾ ਮਤਲਬ ਆ ਕਿ ਉਹ ਵਾਕਿਆ ਹੀ ਨਹੀਂ ਹੋਇਆ।
ਕੱਲ ਚਲੋ ਮੈਂ ਮੰਨ ਲਿਆ ਕਿ ਕੱਲ ਵਾਲੇ ਨੌਜਵਾਨ ਦੀ 22 ਜਾਂ 23 ਸਾਲਾ ਨੌਜਵਾਨ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ, ਹੁਣ ਹੀ ਕੋਈ ਨੋਟਿਸ ਲੈ ਲਓ ਫੈਸਲਾਬਾਦ ਦਾ, ਹੁਣ ਹੀ ਆਈਜੀ ਸਾਹਿਬ ਨੋਟਿਸ ਲੈ ਲਓ, ਹੁਣ ਹੀ ਵਜ਼ੀਰ ਆਲਾ ਸਾਹਿਬ ਦਾ ਨੋਟਿਸ ਲੈ ਲਓ, ਸ਼ਹਿਬਾਜ਼ ਸ਼ਰੀਫ ਸਾਹਿਬ ਇਸ ਗੱਲ ਦਾ ਨੋਟਿਸ ਲੈ ਲਓ ਕਿ ਸਾਡੇ ਸ਼ਹਿਰ ਦੇ ਵਿੱਚ ਹੁਣ ਕੀ ਡਿਆ ਵਾ, ਡਾਕੂ ਕਰ ਕੀ ਰਹੇ ਆ, ਕਿੰਨੀਆਂ ਕਮਾਵਾਂ ਦੀ ਗੋਦ ਉਜੜਨੀ ਆ, ਤੇ ਸਾਡੇ ਫੈਸਲਾਬਾਦ ਦਾ ਤੁਸੀਂ ਨੋਟਿਸ ਲੈਣਾ ਵਾ ਤੇ ਫਿਰ ਇੱਥੇ ਜਾ ਕੇ ਅਮਲ ਦਰਾਮਦ ਕਰਨਾ ਵਾ। ਲਿਹਾਜ਼ਾ ਮੈਂ ਗੁਜ਼ਾਰਿਸ਼ ਕਰਾਂਗਾ ਕਿ ਸ਼ਹਿਰ ਦੇ ਅੰਦਰ ਡਾਕੂਆਂ ਨੇ ਨਾਕੇ ਲਾ ਲਏ ਨੇ, ਜਿੱਥੇ ਪੁਲਿਸ ਨੇ ਨਾਕੇ ਲਾਣੇ ਸੀ ਉਹਦੀ ਜਗ੍ਹਾ ਤੇ ਡਾਕੂ ਨਾਕੇ ਲਾ ਕੇ ਲੁੱਟ ਰਹੇ ਆ। ਸੀਸੀਟੀਵੀ ਫੁਟੇਜ ਰੋਜ਼ ਸਾਹਮਣੇ ਆਉਂਦੀ ਹੈ। ਮੈਂ ਉਦੋਂ ਨਿਸ਼ਾਤਾਬਾਦ ਦੀ ਤੁਹਾਨੂੰ ਸੀਸੀਟੀਵੀ ਫੁਟੇਜ ਜਿਹੜੀ ਆ ਅਸੀਂ ਆਪਣੇ ਪੇਜ ਤੇ ਲਾਈ, ਕਿਸ ਤਰ੍ਹਾਂ ਡਾਕੂ ਆਰਾਮ ਨਾਲ ਨਾਕਾ ਲਾ ਕੇ ਲੁੱਟਣ ਡੇ ਆ। ਉਦੋਂ ਚ ਅਸੀਂ ਸਤਿਆਣਾ ਰੋਡ ਤੇ ਦੇਖਿਆ ਬੱਸ ਸੀ, ਬੱਸ ਦੇ ਵਿੱਚ ਡਾਕੂ ਵੜ ਗਏ, ਉਹਨਾਂ ਨੇ ਜਾਂਦੇ ਜਨਾਬ ਸਾਰੀ ਬੱਸ ਹੀ ਲੁੱਟ ਲਈ। ਮੈਂ ਇਹ ਗੱਲ ਕਰ ਰਿਹਾ ਵਾਂ, ਅਗਰ ਡਾਕੂ ਨਾਕੇ ਲਾ ਸਕਦੇ ਆ ਤੇ ਜਿਹੜੇ ਜਿਨ੍ਹਾਂ ਦਾ ਕੰਮ ਆ ਨਾਕੇ ਲਾਣਾ ਉਹ ਕਿਉਂ ਨਹੀਂ ਨਾਕੇ ਲਾ ਸਕਦੇ? ਉਹਨਾਂ ਦੀ ਤਰਜੀਹਾਤ ਕੀ ਨੇ ਉਹ ਵੀ ਕੋਈ ਦੱਸਿਆ ਜਾਵੇ। ਸਾਡੇ ਜਿਹੜੇ ਅਫਸਰਾਨ ਨੇ ਚਲੋ ਬਹਿ ਕੇ ਇਹੀ ਦੱਸ ਦੇਣ ਕਿ ਸਾਡੇ ਜਿਹੜੇ ਥਾਣੇ ਵਾਲੇ ਲੋਕ ਨੇ ਇਹਨਾਂ ਦੀ ਤਰਜੀਹਾਤ ਕੀ ਆ, ਸਾਡੀ ਜਿਹੜੀ ਡੋਲਫਨ ਫੋਰਸ ਆ ਇਹਨਾਂ ਦੀ ਤਰਜੀਹਾਤ ਕੀ ਆ, ਆਖਰ ਇਹ ਕਰਨਾ ਕੀ ਚਾਹੁੰਦੇ। ਅੱਛਾ, ਮੈਂ ਤੁਹਾਨੂੰ ਇੱਕ ਮੈਸੇਜ ਇੱਥੇ ਜ਼ਰੂਰ ਦੇਣਾ ਚਾਹਾਂਗਾ ਕਿ ਅਗਲੇ ਜਿਹੜੇ 9-10 ਦਿਨ ਨੇ ਇਹ ਇੰਤਹਾਈ ਸਖਤ ਆਉਣ ਵਾਲੇ ਨੇ ਫੈਸਲਾਬਾਦ ਦੇ ਸ਼ਹਿਰੀਆਂ ਤੇ। ਡਾਕੂਆਂ ਨੇ ਈਦ ਕਮਾਣੀ ਆ ਤੇ ਪੁਲਿਸ ਵਾਲਿਆਂ ਨੇ ਵੀ ਈਦ ਕਮਾਣੀ ਆ। ਹਰ ਬੰਦੇ ਨੇ ਆਪਣੀ ਈਦ ਕਮਾਉਣ ਦੇ ਚੱਕਰ ਦੇ ਉੱਪਰ ਜਿਹੜੀ ਪਿਛਣਾ ਵਾ ਉਹ ਸਾਡੀ ਆਵਾਮ ਨੇ ਆ। ਲੇਕਿਨ ਮੈਂ ਹੱਥ ਜੋੜ ਕੇ ਸ਼ਹਿਰੀਆਂ ਨੂੰ ਇੱਕ ਅਪੀਲ ਕਰਾਂਗਾ ਕਿ ਖੁਦਾ ਦਾ ਨਾਮ ਆ ਇਹਨਾਂ ਡਾਕੂਆਂ ਦੇ ਅੱਗੇ ਮਜ਼ਾਮਤ ਨਾ ਕਰਿਆ ਕਰੋ। ਇਹਨਾਂ ਨੇ ਲੁੱਟਣਾ ਹੀ ਲੁੱਟਣਾ ਵਾ, ਕਿਉਂਕਿ ਪੁਲਿਸ ਨੇ ਕੁਝ ਕਰਨਾ ਕੋਈ ਨਹੀਂ, ਇਹਨਾਂ ਨੇ ਸਾਨੂੰ ਲੁੱਟਣਾ ਹੀ ਲੁੱਟਣਾ ਵਾ। ਜੋ ਲਿਜਾਂਦੇ ਆ ਇਹਨਾਂ ਨੂੰ ਲੈ ਜਾਣ ਦਿਆ ਕਰੋ। ਅਗਰ ਤੁਹਾਨੂੰ ਪਤਾ ਲੱਗ ਜਾਏ ਨਾ ਕਿਤੇ ਜਰਾਬਾਂ ਦੇ ਵਿੱਚ ਤੁਸੀਂ ਪੈਸੇ ਪਾਏ ਆ ਤੇ ਖੁਦਾ ਦਾ ਨਾਮ ਉਹ ਵੀ ਕੱਢ ਕੇ ਇਹਨਾਂ ਨੂੰ ਦੇ ਦਿਆ ਕਰੋ। ਅੱਜ ਨਹੀਂ ਪਤਾ ਤੁਸੀਂ ਲੁੱਟੇ ਜਾਣਾ ਵਾ, ਮੈਂ ਲੁੱਟੇ ਜਾਣਾ ਵਾ, ਕਿਹੜੇ ਬੰਦਿਆਂ ਨੇ ਲੁੱਟੇ ਜਾਣਾ ਕਿਸੇ ਨੂੰ ਕੋਈ ਨਹੀਂ ਪਤਾ। ਲਿਹਾਜ਼ਾ ਮਜ਼ਾਮਤ ਨਹੀਂ ਕਰਨੀ, ਜੋ ਲਿਜਾਂਦੇ ਆ ਲੈ ਜਾਣ ਦਿਓ, ਅੱਲਾਹ ਤਾਲਾ ਹੋਰ ਦੇ ਦੇਗਾ, ਲੇਕਿਨ ਜ਼ਿੰਦਗੀ ਦੁਬਾਰਾ ਨਹੀਂ ਆਣੀ। ਬਹੁਤ ਸ਼ੁਕਰੀਆ।